बहुत अहम ਜ਼ਬਾਨ ਹੈ ਤੇ ਉਹਨੂੰ ਸਿੱਖਣਾ ਅਸੀਂ ਕਿਸ ਤਰ੍ਹਾਂ ਹੈ। ਉਹਦੇ ਲਈ ਅੰਗਰੇਜ਼ੀ ਸਿੱਖਣ ਲਈ ਅੰਗਰੇਜ਼ੀ ਪੜ੍ਹਾਉਣਾ ਤੇ ਪਏਗਾ, ਲੇਕਿਨ ਅੰਗਰੇਜ਼ੀ ਐਜ਼ ਲੈਂਗੁਏਜ ਪੜ੍ਹਾਉਣਾ ਪਏਗਾ, ਐਜ਼ ਲੈਂਗੁਏਜ ਪੜ੍ਹਾਉਣਾ ਪਏਗਾ। ਉਹ ਮੀਡੀਅਮ ਬਣਾਉਣ ਨਾਲ ਨਹੀਂ, ਇਹ ਨਹੀਂ ਹੁੰਦਾ ਕਿ ਰਿਆਜ਼ੀ ਜਾਂ ਸਾਇੰਸ ਅੰਗਰੇਜ਼ੀ 'ਚ ਪੜ੍ਹਨ ਨਾਲ ਅੰਗਰੇਜ਼ੀ ਆ ਜਾਏਗੀ, ਠੀਕ ਹੈ। ਉਹ ਫਿਰ ਰਿਆਜ਼ੀ ਔਰ ਸਾਇੰਸ ਵੀ ਨਹੀਂ ਆਉਂਦੀ, ਕਿਉਂਕਿ ਬੱਚੇ ਨੂੰ ਜੇ ਪਤਾ ਹੀ ਨਹੀਂ ਕਿ ਜ਼ਬਾਨ ਕੀ ਹੈ ਤੇ ਉਹਦੇ 'ਚ ਤੁਸੀਂ ਰਿਆਜ਼ੀ ਪੜ੍ਹਾ ਰਹੇ ਹੋ ਤੇ ਉਹ ਰਿਆਜ਼ੀ ਵੀ ਨਹੀਂ ਸਮਝੇਗਾ, ਅੰਗਰੇਜ਼ੀ ਵੀ ਨਹੀਂ ਸਮਝੇਗਾ। ਨਹੀਂ, ਕੀ ਇਹ ਸਮਝਦੇ ਨੇ ਕਿ ਇਸ ਤਰ੍ਹਾਂ ਉਹ ਅੰਗਰੇਜ਼ੀ ਮੀਡੀਅਮ ਸਕੂਲਾਂ ਦੇ ਜਿਹੜੇ ਖਾਸ ਤੌਰ 'ਤੇ ਸ਼ਰਾਫੀਆ ਦੇ ਨੇ ਉਹਨਾਂ ਦੇ ਸਟੇਟਸ ਦੇ ਬਰਾਬਰ ਹੋ ਜਾਏਗਾ। ਉਹਦੇ ਤੇ ਆ ਰਹੇ ਨੇ। ਦੂਸਰੀ ਯਕਸਾਨੀਅਤ ਦੀ ਗੱਲ ਇਹ ਹੈ ਕਿ ਉਹ ਤਬਕਾਤੀ ਫਰਕ ਜੇ ਤੁਸੀਂ ਕਹਿ ਰਹੇ ਹੋ, ਦੇਖੋ ਜਿਹੜੇ ਅੱਛੇ ਸਕੂਲ ਤੁਸੀਂ ਜਿਨ੍ਹਾਂ ਦੀ ਗੱਲ ਕਰ ਰਹੇ ਹੋ, ਜ਼ਿਆਦਾ ਫੀਸ ਵਾਲੇ ਸਕੂਲ ਹੈਗੇ ਨੇ, ਉਹਦਾ 'ਚ ਜਿਹੜੇ ਬੱਚੇ ਆ ਰਹੇ ਨੇ ਉਹਨਾਂ ਦੇ ਘਰਾਂ ਦਾ ਮਾਹੌਲ ਵੀ ਬਹੁਤ ਫਰਕ ਹੈ। ਉੱਥੇ ਜ਼ਬਾਨ ਕਿਹੜੀ ਇਸਤੇਮਾਲ ਹੁੰਦੀ ਹੈ, ਟੀਵੀ ਕਿੰਨਾ ਚੱਲਦਾ ਹੈ, ਉਹਦੇ 'ਚ ਕਿਹੜੀ ਫਿਲਮਾਂ ਚੱਲਦੀਆਂ ਨੇ, ਉਹ ਕਿਹੜੀਆਂ ਕਿਤਾਬਾਂ ਪੜ੍ਹਦੇ ਨੇ, ਉਹਨਾਂ ਦੇ ਘਰ ਵਾਲੇ ਕਿਹੜੀ ਜ਼ਬਾਨ ਬੋਲਦੇ ਨੇ, ਉਹ ਸਾਰਾ ਕੁਝ ਬਿਲਕੁਲ ਫਰਕ ਹੈ। ਮੈਂ ਤਾਂ ਕੁਝ ਬੱਚਿਆਂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਸੀ ਸੋਚਦੇ ਵੀ ਅੰਗਰੇਜ਼ੀ 'ਚ। ਹਾਂ ਬਿਲਕੁਲ, ਤੇ ਉਹ ਸੋਚਦੇ ਵੀ ਅੰਗਰੇਜ਼ੀ 'ਚ, ਖ਼ਾਬ ਵੀ ਅੰਗਰੇਜ਼ੀ 'ਚ ਦੇਖਦੇ ਨੇ, ਤੇ ਉਹਨਾਂ ਲਈ ਅੰਗਰੇਜ਼ੀ ਸਿੱਖਣਾ ਇੱਕ ਬੜਾ ਫਰਕ ਚੀਜ਼ ਹੈ। ਜਿਹੜੇ ਬੱਚੇ ਪੰਜਾਬੀ ਜ਼ਬਾਨ ਜਾਂ ਲੋਕਲ ਜ਼ਬਾਨ ਬੋਲਦੇ ਨੇ, ਪੜ੍ਹ ਰਹੇ ਨੇ, ਪਸ਼ਤੋ ਪੜ੍ਹ ਰਹੇ ਨੇ ਜਾਂ ਸਿੰਧੀ ਪੜ੍ਹ ਰਹੇ ਨੇ, ਉਹਨਾਂ ਲਈ ਅੰਗਰੇਜ਼ੀ ਸਿੱਖਣਾ ਇੱਕ ਹੋਰ ਮਰਹਲਾ ਹੈ ਤੇ ਉਹ ਅੰਗਰੇਜ਼ੀ ਕਰਨ ਨਾਲ ਇਹ ਤੇ ਨਹੀਂ ਹੋਏਗਾ। ਦੂਸਰਾ ਗੱਲ ਬਹੁਤ ਸਾਰੀ ਹੈ ਯਕਸਾਨੀਅਤ 'ਚ ਇਹ ਹੁੰਦੀ ਹੈ ਕਿ ਜੀ ਕਰਿਕੂਲਮ ਇੱਕ ਹੀ ਹੈ ਕਿ ਨਹੀਂ, ਉਹ ਵੀ ਇੱਕ ਨਹੀਂ ਹੋਇਆ, ਕਿਤਾਬਾਂ ਵੀ ਇੱਕ ਨਹੀਂ ਹੋਈਆਂ, ਮਾਹੌਲ ਵੀ ਇੱਕ ਨਹੀਂ ਹੋਇਆ, ਤੇ ਫਿਰ ਯਕਸਾਨੀਅਤ ਕਿਸ ਤਰ੍ਹਾਂ ਆ ਗਈ ਤਾਲੀਮ 'ਚ? ਸਿਰਫ ਅੰਗਰੇਜ਼ੀ ਲਾਉਣ ਨਾਲ ਤੇ ਗੱਲ ਨਹੀਂ ਨਾ ਬਣਦੀ। ਇਹ ਦੱਸੋ ਕਿ ਤੁਸੀਂ ਕਿਉਂਕਿ ਸਕੂਲਾਂ 'ਚ ਵੀ ਜਾਂਦੇ ਹੋ, ਕਿਆ ਸਾਡੇ ਕੋਲ ਅੰਗਰੇਜ਼ੀ ਦੇ ਟੀਚਰ, ਮੈਨੂੰ ਤਾਂ ਲੱਗਦਾ ਉਰਦੂ ਦੇ ਟੀਚਰ ਸਾਡੇ ਕੋਲ ਅੱਜ 70 ਸਾਲ ਪੂਰੇ ਨਹੀਂ ਹੋਏ ਹਲੇ ਤੱਕ। ਬੜੀ ਅੱਛੀ ਗੱਲ ਕੀਤੀ ਆ ਕਿਉਂਕਿ ਅਸੀਂ ਉਹ ਦੇਖਦੇ ਨਾ ਰਿਜ਼ਲਟ ਵੀ, ਤੁਸੀਂ ਅਸਰ ਦਾ ਲੈ ਲਓ, ਕੋਈ ਹੋਰ ਲੈ ਲਓ, ਇਮਤਿਹਾਨ ਦੇ ਰਿਜ਼ਲਟ ਦੇਖੋ ਤੇ ਲੋਕੀ ਸਮਝਦੇ ਨੇ ਕਿ ਅੰਗਰੇਜ਼ੀ ਦਾ ਰਿਜ਼ਲਟ ਬਹੁਤ ਬੁਰਾ ਹੈ। CSS ਜੀ ਅੰਗਰੇਜ਼ੀ ਫੇਲ ਹੋ ਗਏ ਸਾਰੇ, CSS ਉਰਦੂ ਦਾ ਇਮਤਿਹਾਨ ਨਹੀਂ ਲੈਂਦਾ, ਨਹੀਂ ਤਾਂ ਉਰਦੂ 'ਚ ਵੀ ਫੇਲ ਹੋ ਜਾਂਦਾ, ਕਿਉਂਕਿ ਤੁਸੀਂ ਅਸਰ ਦਾ ਜੇ ਦੇਖੋ ਤੇ ਉਹ ਅੰਗਰੇਜ਼ੀ ਉਰਦੂ ਦੋਨਾਂ ਦੇ ਰਿਜ਼ਲਟ ਬਹੁਤ ਖਰਾਬ ਨੇ। ਪਹਿਲੇ ਤਾਂ ਕਦੀ ਉਰਦੂ ਠੀਕ ਹੁੰਦੀ ਸੀ, ਹੁਣ ਉਹ ਵੀ ਖਰਾਬ ਹੋ ਗਈ। ਤੇ ਐਸੀ ਗੱਲ ਨਹੀਂ ਕਿ ਅਸੀਂ ਉਰਦੂ 'ਚ ਕੋਈ ਬਹੁਤ ਚੰਗਾ ਕੰਮ ਕਰ ਰਹੇ ਹਾਂ, ਉਹ ਵੀ ਕਾਫੀ ਮੁਸ਼ਕਿਲ ਹੈ, ਕਿਉਂਕਿ ਸਾਡੇ ਕੋਲ ਅਸਲ 'ਚ ਜ਼ਬਾਨ ਸਿਖਾਉਣਾ ਜਿਹੜਾ ਨਾ ਉਹ ਬਹੁਤ ਫਰਕ ਹੈ ਇਸ ਗੱਲ ਤੋਂ ਕਿ ਜੀ ਇਹ ਬੱਚਾ ਜਿਹੜਾ ਇਹ ਸਾਡੀ ਮਾਦਰੀ ਜ਼ਬਾਨ ਹੈ ਜਾਂ ਇਹ ਜ਼ਬਾਨ ਸਾਡੀ ਕੌਮੀ ਜ਼ਬਾਨ ਹੈ, ਠੀਕ ਹੈ। ਕੌਮੀ ਜ਼ਬਾਨ ਉਰਦੂ ਜ਼ਰੂਰ ਹੈ, ਲੇਕਿਨ ਪੰਜਾਬ, ਸਿੰਧ, ਬਲੋਚਿਸਤਾਨ ਬਹੁਤ ਜਗ੍ਹਾ ਘਰਾਂ 'ਚ ਉਰਦੂ ਤੇ ਨਹੀਂ ਬੋਲੀ ਜਾਂਦੀ, ਤੇ ਉਹ ਫਿਰ ਉਸ ਤਰ੍ਹਾਂ ਹੀ ਸਿੱਖਣੀ ਪਏਗੀ ਨਾ ਜਿਸ ਤਰ੍ਹਾਂ ਕੋਈ ਹੋਰ ਜ਼ਬਾਨ ਸਿੱਖਣੀ ਪਏਗੀ, ਤੇ ਉਹਨੂੰ ਸਿਖਾਉਣ ਲਈ ਵੀ